दर्शकों ब्रेक तो बाद तुहाडा स्वागत है जी। डॉक्टर साहब अगले इशू बारे तुहाडे विचार जानने चाहांगे, की कहना चाहोगे तुसीं? देखो पहले पार्ट ਦਾ ਅਸੀਂ 3 ਚੰਗੀਆਂ ਰੂਹਾਂ ਦਾ ਜ਼ਿਕਰ ਕੀਤਾ ਜੀ। ਹੁਣ ਜਦੋਂ ਅਸੀਂ ਜੀਵਨ ਖੇਡ ਦੇਖਦੇ ਜੀ ਔਰ ਅੱਜ ਇਹ ਵੀ ਜਿੱਥੇ ਇਹ 3 ਖਬਰਾਂ ਨੇ ਮੇਰਾ ਸਵੇਰ ਦੁਪਹਿਰ ਆਕੂਪਾਈ ਕੀਤੀ ਦੇਖ ਰਹੇ ਆ ਤੁਹਾਡੇ ਹਾਂ ਉੱਥੇ ਦੂਸਰਾ ਪੱਖ ਸੀ। ਪਹਿਲੀ ਇੱਕ ਕਾਲ ਵੱਜੀ, ਵਧਾਈ ਹੋਏ ਜੀ। मैं कहा जी कहा दी कहते केपी गिल चला गया जी। सो फिर इंग्लैंड असी लाइन अप करना सी तो उन्होंने मैं कॉल की थी, उन्होंने बधाई दी। मैं कहा जी वैसे तो अक्सर ये कहा जाता है कि दुश्मन मरे भी खुशी ना करिए, सजना भी मर जाना जी। पर मैं कहा भी पता नहीं, मैनू पता तो लगा, मैनू दुख भी होया ते अफसोस भी होया। तो फिर वो कहने लगे जी क्यों दुख क्यों अफसोस क्यों? मैं क्या भी एक पत्रकार ने जदों राजीव गांधी दी तेनू ने जिहड़ा उसका काम तमाम किया तो उन्हें कुछ सिख यंग जिहड़े नवंबर 84 जिन्हां दे परिवारजन मारे गए सी उन्हां उस नस्ल कुशी जिन्हों राजीव गांधी ने जिहड़ा वो प्लान किया सी, मास्टरमाइंड किया सी और उन्होंने बाद उन्हें जस्टिफाई भी किया है जदों उन्हें वड्डे रामलीला ग्राउंड च एड्रेस करदे कहा सी कि भी जब कोई बड़ा वृक्ष गिरता है तो धरती कांपती है जी। और उन्हें क्या जी उन्होंने मैं नौजवानों नूं जदों राजीव गांधी दा पुछया तो वो रोण लग पे। वो कहंदे जी मैं कहा भी तुसीं तुहाडे तां मापिओ दूजे मारे ने, कहंदा नहीं उन्होंने असी मारना सी भी साडा तां कोई होर लै गया। सो कुल मिला के कई बार ये हुंदा है कि बेशक जिहड़ा जीवन और मौत है इन निरंकार दे हथ वस है। कई बार नो मैटर कौन माड़ा है कौन चंगा है, ये तो एक वखरा सबजैक्ट है, लेकिन इहदे बारे कोई शक नहीं है कि घल्ले आवे नानका सदे उठी जाए। और बहुत बार ਜਦੋਂ ਕਿਸੇ ਦਾ ਅੰਤ ਕਰਨਾ ਹੁੰਦਾ ਕੁਦਰਤ ਨੇ ਉਹ ਬੇਅੰਤ ਸਿੰਘ ਸਤਵੰਤ ਸਿੰਘ ਦੇ ਰੂਪ ਚ ਵੀ ਹੁੰਦਾ ਹੈ, ਜਿੰਦੇ ਸੁੱਖੇ ਦੇ ਰੂਪ ਚ ਵੀ ਹੁੰਦਾ ਹੈ ਜੀ। ਪਰ ਇਸ ਬੰਦੇ ਨੇ ਜਿਸ ਦੇ ਉੱਤੇ ਜਿਹੜਾ ਅੱਜ ਵੀ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ ਕਿ ਕਿਵੇਂ ਸਟੇਟ ਔਰ ਉਹਦੇ ਲੋਕ ਰੀਜੋਇਸ ਕਰਦੇ ਨੇ ਬੁਚਰਸ ਦੇ ਜਾਣ ਤੇ। ਹੁਣ ਮੈਂ ਕਈ ਵਾਰੀ ਇਸ ਦਾ ਕੰਪੈਰੀਜ਼ਨ ਕਰਦਾ ਕਿ ਵੀ ਹਿਟਲਰ ਜਾਂ ਹਿਟਲਰ ਦਾ ਜਿਹੜਾ ਹਿਟਮੈਨ ਸੀ ਆਈਕਮਨ, ਸ਼ਾਇਦ ਉਹਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹਨੂੰ ਅਰਜਨਟੀਨਾ ਚੋਂ ਲੈ ਕੇ ਗਏ ਸੀ ਮਸਾਦ ਵਾਲੇ ਜੀ। ਹੁਣ ਕੋਈ ਕਿਸੇ ਨੂੰ ਪੁੱਛੇ ਕਿ ਵੀ ਜਦੋਂ ਹਿਟਲਰ ਜਦੋਂ ਤੱਕ ਜਿਉਂਦਾ ਸੀ ਔਰ ਜਦੋਂ ਮਰਿਆ ਹੋਏਗਾ ਹਿਟਲਰ, ਔਰ ਭਾਵੇਂ ਕੋਈ ਕਹਿੰਦਾ ਆਤਮਘਾਤ ਕੀਤਾ ਇੱਕ ਦੂਜੇ ਨੂੰ, ਕੋਈ ਕੁਛ ਕਰਦਾ ਬੰਕਰ ਦੇ ਵਿੱਚ ਹੀ ਮਰਿਆ ਜਾਂ ਇਹਨਾਂ ਨੇ ਫੜ ਕੇ ਮਾਰਿਆ, ਲੇਕਿਨ ਜਿਹੜੇ ਯਹੂਦੀ ਗੈਸ ਚੈਂਬਰਾਂ ਚੋਂ ਸਰਵਾਈਵ ਕਰ ਗਏ, ਉਹਨਾਂ ਦੇ ਕੋਈ ਰਿਸ਼ਤੇਦਾਰ ਗੈਸ ਚੈਂਬਰਾਂ ਵਾਲੇ ਤਾਂ ਛੱਡੇ ਨਹੀਂ ਉਹਨਾਂ ਨੇ, ਉਹਨਾਂ ਦਾ ਕੀ ਰਿਐਕਸ਼ਨ ਹੋਏਗਾ, ਉਹਨਾਂ ਨੇ ਕਿਵੇਂ ਮਹਿਸੂਸ ਕੀਤਾ ਹੋਏਗਾ ਜੀ। ਔਰ ਇਸੇ ਤਰ੍ਹਾਂ ਆਈਕਮਨ ਜਿਹਨੇ ਲੱਖਾਂ ਯਹੂਦੀ ਜਿਹੜੇ ਨੇ ਸਾਰੀ ਉਹਦੀ ਪਲੈਨਿੰਗ ਹਿਟਲਰ ਔਰ ਆਈਕਮਨ ਦੀ ਸੀ। ਔਰ ਇਸੇ ਤਰ੍ਹਾਂ KP ਗਿੱਲ, ਔਰ ਅੱਜ ਜਦੋਂ ਮੋਦੀ ਨੇ ਉਹਨੂੰ ਸ਼ਰਧਾਂਜਲੀ ਦਿੱਤੀ ਕਿ ਜੀ ਉਹਨੇ ਬਹੁਤ ਵੱਡੀ ਸੇਵਾ ਕੀਤੀ ਹੈ ਦੇਸ਼ ਦੀ, ਔਰ ਮੀਡੀਆ ਵੀ ਜਿਹੜਾ ਸੁਪਰ ਕੌਪ, ਔਰ ਮੈਂ BBC ਦੀ ਸਟੋਰੀ ਦੇਖ ਰਿਹਾ ਸੀ KPS ਗਿੱਲ ਜਿਸ ਨੇ ਖਾਲਿਸਤਾਨੀਆਂ ਦੀ ਕਮਰ ਤੋੜ ਦਿੱਤੀ ਸੀ। ਹੁਣ ਜ਼ਾਹਰ ਹੈ ਕਿ ਇੱਕ ਪਾਸੇ ਉਹ ਸਟੇਟ ਹੈ ਜਿਸ ਸਟੇਟ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ, ਇਸ ਬੁੱਚੜ ਨੇ ਜਸਵੰਤ ਸਿੰਘ ਖਾਲੜਾ ਵਰਗਾ ਉਹ ਦਰਵੇਸ਼ ਵੀ ਜਿਹਦਾ ਕੋਈ ਕਸੂਰ ਨਹੀਂ ਸੀ ਅਦਰ ਦੈਨ ਕਿ ਉਹਨੇ ਉਹ ਹਜ਼ਾਰਾਂ ਮਾਵਾਂ ਦੇ ਪੁੱਤਰ ਧੀਆਂ ਜਾਂ ਖੁਦ ਮਾਵਾਂ, ਭਾਈ ਪਰਮਜੀਤ ਸਿੰਘ ਪੰਜਵੜ ਦੀ 75-76 ਸਾਲ ਦੀ ਮਾਤਾ ਵੀ ਉਹ ਅਣਪਛਾਤੀ ਲਾਸ਼ ਸੀ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ 'ਚ, ਉਹਨਾਂ ਨੂੰ ਪਛਾਣ ਦਿੱਤੀ। ਉਸ ਜਸਵੰਤ ਸਿੰਘ ਖਾਲੜਾ ਨੂੰ ਵੀ KP ਗਿੱਲ ਦੇ ਸਿੱਧੇ ਹੁਕਮਾਂ ਦੇ ਥੱਲੇ ਅਜੀਤ ਸੰਧੂ SSP ਨੇ ਚੁੱਕ ਕੇ ਔਰ ਕਿਵੇਂ ਜਿਹੜਾ ਉਹ ਟਾਰਚਰ ਕਰਕੇ ਔਰ ਫਾਈਨਲੀ KP ਗਿੱਲ ਦੀ ਮੌਜੂਦਗੀ 'ਚ ਇਹਨੇ ਖੁਦ ਆ ਕੇ ਜਿਹੜਾ ਉਹਨਾਂ ਨੂੰ ਮਾਰਿਆ ਕਿ ਵੀ ਯਾਦ ਹੈ ਹੁਣ ਤੂੰ ਜਾ ਕੇ ਕੈਨੇਡਾ ਜਾ ਕੇ ਦੱਸਦਾ ਹੈ ਕਿ ਵੀ ਕੀ ਅਣਪਛਾਤੀਆਂ ਲਾਸ਼ਾਂ ਨੇ। ਹੁਣ ਜ਼ਾਹਰ ਹੈ ਕਿ ਇਸ ਕਿਸਮ ਦੇ ਲੋਕ ਔਰ ਇਹ ਜਿੱਥੇ ਇੱਕ ਭਗਤ ਪੈਦਾ ਹੁੰਦੇ ਨੇ ਉਸੇ ਹੀ ਧਰਤੀ ਦੇ ਲੋਕ ਨੇ, ਉਸੇ ਹੀ ਥਾਂ ਦੇ ਉੱਤੇ ਉਹਨਾਂ 'ਚ ਹੀ ਉੱਥੇ ਹੀ ਇਹ ਸ਼ੈਤਾਨ ਵੀ ਜੰਮਦੇ ਨੇ ਔਰ ਸ਼ੈਤਾਨ ਨਾਲ ਹੀ ਰਹਿੰਦਾ। ਔਰ ਸ਼ੈਤਾਨ ਦੀ ਜਿਵੇਂ ਅਸ਼ਫਾਕ ਅਹਿਮਦ ਇੱਕ ਬੜੇ ਵੱਡੇ ਸਕਾਲਰ ਔਰ ਡਰਾਮਾਕਾਰ ਹੋਏ ਨੇ, ਡਰਾਮੇ ਲਿਖਣ ਵਾਲੇ ਪਾਕਿਸਤਾਨ ਦੇ, ਤਾਂ ਉਹਨਾਂ ਨੇ ਇੱਕ ਵਾਕਿਆ ਇੱਕ ਵਾਰੀ ਆਪਣੇ ਇੱਕ
ਜ਼ਾਬੀਆ ਦੇ ਥੱਲੇ ਉਹ ਡਿਸਕਸ ਕਰਦੇ ਸੀ, ਉਹਦੇ 'ਚ ਉਹਨਾਂ ਨੇ ਡਿਸਕਸ ਕੀਤਾ। ਉਹਨਾਂ ਨੇ ਕਿਹਾ ਜੀ ਵੀ ਸਾਡੇ ਪਿੰਡ 'ਚ ਉਹਨਾਂ ਦਾ ਸਬੰਧ ਇੱਧਰਲੇ ਪੰਜਾਬ ਨਾਲ ਸੀ, ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਵੀ ਗਏ ਸੀ। ਉਹਨਾਂ ਨੇ ਕਿਹਾ ਕਿ ਵੀ ਸਾਡੇ ਪਿੰਡ ਦੇ ਵਿੱਚ ਇੱਕ ਮਾਈ ਸੀ, ਉਦੋਂ 18-20 ਸਾਲ ਦੀ ਸੀ, 20 ਸਾਲ ਦੀ, ਤੇ ਉਹ ਬੇਵਾ ਹੋ ਗਈ, ਵਿਡੋ ਹੋ ਗਈ, ਔਰ ਬਾਅਦ ਦੇ ਵਿੱਚ ਉਹ ਤੇਲੀ ਸੀ, ਔਰ ਪਰ ਉਹ ਸਾਰੀ ਬੜੀ ਖੁਸ਼ ਰਹਿਣ ਵਾਲੀ, ਔਰ ਬੇਬੇ ਬਣ ਗਈ, ਵੱਡੀ ਹੋ ਗਈ। ਤੇ ਕਹਿੰਦਾ ਵੀ ਉਹ ਹਮੇਸ਼ਾ ਹੀ ਪੋਜ਼ਿਟਿਵ ਗੱਲ ਕਰਦੀ ਸੀ, ਹਾਂ ਪੱਖੀ ਗੱਲ ਕਰਦੀ ਸੀ। ਤੇ ਕਹਿੰਦਾ ਵੀ ਮੇਰਾ ਭਰਾ ਇੱਕ ਵਾਰੀ ਕਹਿਣ ਲੱਗਾ ਵੀ ਇਹ ਜਿਹੜੀ ਗੱਲ ਵੀ ਕਰੋ, ਇਹ ਬੇਬੇ ਜਿਹੜੀ ਆ ਉਹਦੀ ਹਾਂ ਪੱਖੀ ਗੱਲ ਹੀ ਕਰਦੀ ਹੈ, ਵੀ ਚੱਲੀਏ ਅੱਜ ਕਹਿੰਦੇ ਮੈਂ ਤੁਹਾਨੂੰ ਦਿਖਾਣਾ ਵੀ ਬੇਬੇ ਤੋਂ ਵੀ ਅੱਜ ਅਸੀਂ ਨਾ ਨੈਗੇਟਿਵ ਗੱਲ ਸੁਣਨੀ ਹੈ। ਤੇ ਉਹ ਕਹਿੰਦੇ ਜਾ ਕੇ ਉਹਨੂੰ ਕਹਿੰਦਾ ਹੈ ਕਿ ਵੀ ਅੰਮਾ ਇਹ ਸ਼ੈਤਾਨ ਬਾਰੇ ਕੀ ਖਿਆਲ ਹੈ, ਕਿਉਂਕਿ ਇਸਲਾਮ ਜਾਂ ਕ੍ਰਿਸਚੀਅਨਿਟੀ ਜਿਵੇਂ ਰੱਬ ਦੀ ਹੋਂਦ ਮੰਨੀ ਜਾਂਦੀ ਹੈ, ਇਵੇਂ ਸ਼ੈਤਾਨ ਦੇ ਵੀ ਮੰਨੀ ਜਾਂਦੀ ਹੈ। ਉਹ ਕਹਿੰਦੇ ਕਿ ਅੰਮਾ ਇਹ ਸ਼ੈਤਾਨ ਬਾਰੇ ਤੁਹਾਡਾ ਕੀ ਖਿਆਲ ਹੈ? ਉਹ ਕਹਿੰਦੀ ਵੀ ਬੜਾ ਸ਼ੈਤਾਨ ਮਿਹਨਤੀ ਹੈ, ਬਹੁਤ ਮਿਹਨਤੀ, ਜਿਹੜੇ ਕੰਮ ਦੇ ਪਿੱਛੇ ਪੈ ਜਾਏ ਉਹਨੂੰ ਕਰਕੇ ਹਟਦਾ, ਛੱਡਦਾ ਨਹੀਂ। ਅਸੀਂ ਰੱਬ ਵਾਲੀ ਗੱਲਾਂ ਕਰਨ ਵਾਲੇ ਵਿੱਚ ਵਿਚਾਲੇ ਛੱਡ ਦਿੰਦੇ ਆ। ਉਹ ਕਹਿੰਦਾ ਮੈਂ ਉਹਨੂੰ ਕਿਹਾ ਭਰਾ ਨੂੰ ਵੀ ਚੱਲ ਚੱਲੀਏ, ਕੋਈ ਨਹੀਂ। ਸੋ ਮੈਂ ਜਦੋਂ KP ਗਿੱਲ ਵਰਗੇ ਕਰੈਕਟਰ ਦੇਖਦੇ ਆ ਤੇ ਮੈਨੂੰ ਇਹ ਗੱਲ ਯਾਦ ਆਈ। ਮੈਂ ਕਿਹਾ ਇਹ ਦੇਖੋ ਸ਼ੈਤਾਨ ਦੀ ਟੂਟੀ। ਔਰ ਇਹਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ, ਕਹਿੰਦਾ ਵੀ ਮੈਂ ਜਦੋਂ 14 ਸਾਲ ਦਾ ਸੀ ਤੇ ਮੈਂ ਆਪਣੇ ਘਰ 'ਚ ਸਾਡਾ ਪਿਓ ਦੀ ਜਿਹੜੀ ਬੋਤਲ ਹੈ ਸ਼ਰਾਬ ਦੀ ਰੱਖੀ ਹੁੰਦੀ ਸੀ, ਉਹ 'ਚੋਂ ਕਹਿੰਦਾ ਮੈਂ ਕੱਢ ਕੇ ਪੀ ਜਾਂਦਾ ਸੀ। ਤੇ ਕਹਿੰਦਾ ਵੀ ਕੁਛ ਦੇਰ ਤਾਂ ਕੁਛ ਮਹੀਨੇ ਚੱਲਦਾ ਰਿਹਾ। ਫਿਰ ਮੇਰੇ ਪਿਓ ਨੇ ਇੱਕ ਵਾਰੀ ਦੇਖਿਆ ਵੀ ਇਹ ਘਟ ਜਾ, ਉਹਨੇ ਮੈਨੂੰ ਸੱਦ ਕੇ ਕਿਹਾ ਵੀ ਕਾਕਾ ਇੱਦਾਂ ਕਰ, ਕਹਿੰਦਾ ਸ਼ਾਮ ਨੂੰ ਪੀਣ ਲੱਗਾ। ਉਹਨੇ ਕਹਿੰਦਾ ਇੱਕ ਗਲਾਸ ਹੋਰ ਮੰਗਵਾ ਲਿਆ। ਉਹਨੇ ਕਿਹਾ ਵੀ ਹੁਣ ਤੂੰ ਮੇਰੇ ਨਾਲ ਹੀ ਬਹਿ ਕੇ ਪੀਆ ਕਰੇਗਾ, ਇਹ ਚੋਰੀ ਵਾਲੀ ਨਾ ਪੀ। ਹੁਣ ਜਿਹੜੇ ਬੰਦੇ ਦੀ ਜ਼ਿੰਦਗੀ 14 ਸਾਲ ਤੋਂ ਉਸ ਸ਼ਰਾਬੀ ਦੇ ਤੌਰ ਤੇ ਸ਼ੁਰੂ ਹੁੰਦੀ ਹੈ ਜੀ। ਅਸਾਮ ਕਾਡਰ ਦਾ ਇਹ IPS ਸੀ, ਔਰ ਉੱਥੇ ਵੀ ਇਹਨੇ ਜ਼ਿਆਦਤੀਆਂ ਕੀਤੀਆਂ। ਔਰ ਫਿਰ ਕਿਵੇਂ ਜਿਹੜੇ ਹਾਕਮਾਂ ਨੇ ਤੁਹਾਡੀ ਨਸਲਕੁਸ਼ੀ ਕਰਨੀ ਹੁੰਦੀ ਹੈ, ਉਹ ਤੁਹਾਡੇ ਵਰਗੀ ਸ਼ਕਲੋ ਸੂਰਤ ਵਾਲੇ ਲੱਭ ਕੇ ਲਿਆਉਂਦੇ ਨੇ। ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਜਿਹੜਾ ਨਸਲਵਾਦ ਸੀ ਉਹਨੂੰ ਕਾਲਿਆਂ ਨਾਲ ਹੀ ਲਾਗੂ ਕਰਵਾਇਆ। ਗੋਰਿਆਂ ਨੇ ਜੇ ਜਲਿਆਂਵਾਲੇ ਬਾਗ 'ਚ ਗੋਲੀ ਚਲਾਈ ਜਾਂ 200 ਸਾਲ ਰਾਜ ਕੀਤਾ, ਉਹ ਦੇਸੀ ਸਾਰੇ ਉਸ ਕਿਸਮ ਦੇ ਹੀ ਉਹਨਾਂ ਨੇ ਖੜੇ ਕੀਤੇ ਹੋਏ ਸੀ। ਔਰ ਇਸ ਬੰਦੇ ਨੇ ਜਿਵੇਂ ਪੰਜਾਬ ਦੇ ਵਿੱਚ ਇੱਕ ਪੂਰੀ ਸਿੱਖ ਨੌਜਵਾਨਾਂ ਦੀ ਨਸਲ ਮਾਰ ਮੁਕਾਈ, ਔਰ ਕਿਵੇਂ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਇੱਕ ਅੰਦਾਜ਼ੇ ਮੁਤਾਬਕ 1992 ਤੋਂ 1994 ਤੱਕ, ਬੇਸ਼ੱਕ ਇਹ ਆ ਤਾਂ 88 'ਚ ਗਿਆ, 88 ਦਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ ਜਿਹੜਾ ਕਿ ਏਜੰਸੀਆਂ ਦਾ ਆਪਣਾ ਕਾਰਨਾਮਾ ਸੀ, ਇਸ ਦੀ ਡਰਾਮੇਬਾਜ਼ੀ ਦੇ ਥੱਲੇ ਹੋਇਆ। ਲੇਕਿਨ ਬੇਨਤੇ ਦੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਔਰ ਉਸ ਦੀ ਮੌਤ ਤੋਂ ਬਾਅਦ ਜਿਹੜੀ 31 ਅਗਸਤ 1995 ਨੂੰ ਹੋਈ, 92 ਤੋਂ ਫਰਵਰੀ 92 ਤੋਂ 31 ਅਗਸਤ 95 ਤੱਕ ਇਹ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਮੁਖੀ ਨੇ ਜੀ, ਉਹਨਾਂ ਦਾ ਕਹਿਣਾ 50,000 ਸਿੱਖ ਨੌਜਵਾਨ ਇਸ ਪੀਰੀਅਡ ਦੇ ਵਿੱਚ ਮਾਰਿਆ ਗਿਆ। ਔਰ ਇਹ ਜਦੋਂ ਜਸਟਿਸ ਬੈਂਸ ਵਰਗੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਸੀ, ਇਸ ਕਿਸਮ ਦਾ ਵਿਗੜਿਆ ਹੋਇਆ ਇਹ ਬੰਦਾ ਕਿ ਇਹਨੇ ਉਹਨਾਂ ਨੂੰ ਗੋਲਫ ਖੇਡਦਿਆਂ ਨੂੰ ਸਾਰਿਆਂ ਦੇ ਸਾਹਮਣੇ ਲਿਜਾ ਕੇ ਹੱਥਕੜੀ ਮਾਰ ਕੇ ਤੋਂ ਉੱਥੋਂ ਫੜ ਕੇ ਲਿਆਂਦਾ ਸੀ। ਉਹ ਸ਼ਾਇਦ ਟਾਡਾ ਔਰ ਦੂਜੇ ਕੇਸ ਬਣਾਏ ਸੀ, ਔਰ ਟੱਬਰਾਂ ਦੇ ਟੱਬਰ ਇਹਨੇ ਜਿਹੜੇ ਨੇ ਸਾਫ਼ ਕਰ ਦਿੱਤੇ। ਔਰ ਇਹਨੂੰ ਇਸ ਸਾਰੇ ਦੇ ਥੱਲੇ ਅੱਜ ਮੋਦੀ ਵੀ ਟ੍ਰਿਬਿਊਟ ਦੇ ਰਿਹਾ, ਔਰ ਫਿਲਮੀ ਸਿਤਾਰੇ ਬਹੁਤ ਵਾਰੀ ਇਹ ਬਾਲੀਵੁੱਡ ਦੇ ਜਿਹੜੇ ਸਾਡੇ دیਵਾਨੇ ਲੋਕ ਨੇ, ਇਹਨਾਂ ਨੂੰ ਪਤਾ ਨਹੀਂ ਹੈ ਧਰਮਿੰਦਰ ਭਾਜੀ ਤੇ ਫਲਾਣਾ ਭਾਜੀ ਕਰਨਗੇ ਕਿ ਇਹ ਜਿਹੜਾ ਸੁਪਰ ਕੌਪ ਦਾ ਖਿਤਾਬ ਹੈ, ਉਹਨਾਂ ਸਿਤਾਰਿਆਂ ਨੇ, ਬਾਲੀਵੁੱਡ ਵਾਲਿਆਂ ਨੇ ਬੰਬਈ ਦੇ ਵਿੱਚ ਇੱਕ ਵੱਡਾ ਸਮਾਗਮ ਕਰਕੇ ਜਿਸ ਨੂੰ ਧਰਮਿੰਦਰ ਨੇ ਇਹਨੂੰ ਜਿਹੜਾ ਸੁਪਰ ਕੌਪ ਦਾ ਜਿਹੜਾ ਉਹ ਅਵਾਰਡ ਦਿੱਤਾ ਸੀ। ਇੰਡੀਅਨ ਗਵਰਨਮੈਂਟ ਨੇ ਤਾਂ ਪਦਮ ਸ਼੍ਰੀ ਦਿੱਤਾ ਕਿ ਵੀ ਤੂੰ ਬਹੁਤ ਸਰਵ ਕੀਤਾ। ਔਰ ਅੱਜ ਜਦੋਂ ਤੱਕ ਅਸੀਂ ਦੇਖਾਂਗੇ, ਔਰ ਬਾਕੀ ਤਾਂ ਇਹ ਹੁੰਦਾ ਹੈ ਕਿ ਵੀ ਬਹੁਤ ਸਾਰੇ ਦੱਸ ਰਹੇ ਸੀ ਉਹਦੀ ਹਾਲਤ ਬਹੁਤ ਮਾੜੀ ਹੈ, ਉਹ ਸ਼ਰਾਬੀ ਤਾਂ ਰਹਿੰਦਾ ਹੀ ਸੀ, ਗਾਲਾਂ ਕੱਢਦਾ ਸਾਰਾ ਦਿਨ। ਵੀ ਜਿਹੜਾ ਅਮਰਿੰਦਰ ਸਿੰਘ ਉਹਦੇ ਕੋਲ ਛੱਡ ਆਇਆ ਸੀ, ਇੱਕ ਕਾਰ ਤੇ ਡਰਾਈਵਰ ਤੇ ਡਾਕਟਰ, ਉਹ ਵੀ ਦੌੜ ਗਿਆ ਹਫ਼ਤੇ ਬਾਅਦ। ਕਹਿੰਦੇ ਸਾਰਾ ਦਿਨ ਗਾਲਾਂ ਕੱਢਦਾ ਰਹਿੰਦਾ ਹੈ, ਪਾਗਲਾਂ ਦੀ ਤਰ੍ਹਾਂ ਇਹ ਕੰਧ 'ਚ ਇੱਧਰ ਵੱਜਦਾ ਉਧਰ ਵੱਜਦਾ ਜਾ ਕੇ। ਸੋ ਐਂਡ ਤਾਂ ਇਸ ਕਿਸਮ ਦਾ ਆਂਦਾ, ਇਸ ਕਿਸਮ ਦਾ ਹੀ ਹੁੰਦਾ ਹੈ। ਲੇਕਿਨ ਮੈਂ ਇਹ ਸਮਝਦਾ ਕਿ ਅਲਟੀਮੇਟਲੀ ਇਹ ਵੀ ਇੱਕ ਰੱਬ ਦੀ ਖੇਡ ਹੈ ਕਿ ਕਈ ਵਾਰ ਹਰਨਾਕਸ਼ ਦੇ ਘਰ ਪ੍ਰਹਿਲਾਦ ਜੰਮਦਾ ਜੀ, ਤੇ ਲੰਬਾ ਚੰਬਾ ਬੰਦਾ ਹੈ, ਸਿਰ ਦੇ ਉੱਤੇ ਪੱਗ, ਸਿੱਖਾਂ ਦੇ ਘਰ ਇਸ ਕਿਸਮ ਦਾ ਬੁੱਚੜ ਜੰਮਿਆ। ਔਰ ਜਿਸ ਨੇ ਜਿਹੜੇ ਬੀਤੇ ਦੇ ਬੁੱਚੜ ਨੇ ਉਹਨਾਂ ਨੂੰ ਵੀ ਪਿੱਛੇ ਛੱਡ ਦਿੱਤਾ। ਮੈਨੂੰ ਨਹੀਂ ਲੱਗਦਾ ਕਿ ਵੀ ਕਿਸੇ ਹਾਲਾਂ ਅਸੀਂ ਆਪਣੇ ਇਤਿਹਾਸ 'ਚ ਜ਼ਕਰੀਆ ਖਾਨ, ਖਾਨ ਬਹਾਦਰ ਜਾਂ ਮੱਸਾ ਰੰਗੜ ਜਾਂ ਦੂਸਰੇ ਇਸ ਕਿਸਮ ਦੇ ਮੀਰ ਮੰਨੂ, ਲੱਖੂ ਜੱਸੂ, ਕਈ ਨਾ, ਪਰ ਜਿਵੇਂ ਇਹਨੇ ਸ਼ਾਰਟ ਸਪੈਨ ਦੇ ਵਿੱਚ 2-2.5 ਸਾਲ ਦੇ ਪੀਰੀਅਡ 'ਚ ਪੂਰੀ ਨਸਲ ਸਿੱਖਾਂ ਦੀ ਮਾਰ ਮੁਕਾਈ,
ਇਹ ਕਿੱਥੇ ਹਿਸਾਬ ਦੇਣਗੇ, ਕਿੱਥੇ ਕੀ ਹੋਏਗਾ। ਪਰ ਮੈਂ ਜਿਵੇਂ ਪਹਿਲੇ ਸੈਕਸ਼ਨ ਦੇ ਵਿੱਚ ਵੀ ਕਿਹਾ ਸੀ ਕਿ ਇਹ ਜਿਹੜਾ ਚੰਗੇ ਤੇ ਮਾੜੇ ਦੀ ਗੱਲ ਅਲਟੀਮੇਟਲੀ ਡੈਥ ਦੇ ਨਾਲ ਆ ਕੇ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਅਸੀਂ ਭੋਗ ਦੇ ਸ਼ਲੋਕਾਂ 'ਚ ਪੜ੍ਹਦੇ ਹਾਂ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਵਾਰ, ਕਹੁ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਔਰ ਇਹਦੇ 'ਚ ਰਾਵਣ ਤੋਂ ਪਹਿਲਾਂ, ਹੁਣ ਲੋਕਾਂ ਦੇ ਵਿੱਚ ਰਾਵਣ ਬੁਰਾਈ ਦਾ ਪ੍ਰਤੀਬਿੰਬ ਹੈ, ਰਾਮ ਭਲਾਈ ਦਾ। ਰਾਵਣ ਤੋਂ ਪਹਿਲਾਂ ਰਾਮ ਦਾ ਜ਼ਿਕਰ ਹੈ ਕਿ ਕਿਤੇ ਲੋਕ ਇਹ ਨਾ ਲੱਗੇ ਕਿ ਵੀ ਚੰਗੇ ਨੂੰ ਮਰਨਾ ਨਹੀਂ ਚਾਹੀਦਾ। ਔਰ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਨੇ, ਜਦੋਂ ਕੋਈ ਯੰਗ ਚਲਾ ਜਾਂਦਾ ਹੈ ਕਿ ਜੀ ਚੰਗੇ ਬੰਦਿਆਂ ਦੀ ਤਾਂ ਰੱਬ ਨੂੰ ਵੀ ਲੋੜ ਹੁੰਦੀ ਹੈ ਨਾ, ਜਾਂ ਅਸੀਂ ਕਹਾਂਗੇ ਕਿ ਭਾਈ ਇਹ ਤਾਂ ਖੁਸ਼ਬੂ ਹੈ, ਜਿਵੇਂ ਲਿਲੀ ਆਫ ਏ ਡੇਜ਼ ਫਾਰ ਫੇਅਰਰ ਇਨ ਮੇ, ਕਿ ਇਹ ਇੱਕ ਬਲੂਮ ਹੈ, ਇੱਕ ਖੁਸ਼ਬੂ ਹੈ, ਆਈ ਤੇ ਚਲੀ ਗਈ। ਲੇਕਿਨ ਗੁਰੂ ਸਾਹਿਬ ਨੇ ਯਾਦ ਕਰਵਾਇਆ ਰਾਵਣ ਤੋਂ ਵੀ ਪਹਿਲਾਂ ਜ਼ਿਕਰ ਕਰਨ ਤੋਂ, ਰਾਮ ਗਇਓ, ਕਿ ਭਾਈ ਅਲਟੀਮੇਟਲੀ ਜਿਹੜੀ ਗੱਲ ਹੈ, ਕਹੁ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ, ਕਿ ਵੀ ਅਖੀਰ ਕੁਛ ਵੀ ਥਿਰ ਨਹੀਂ ਹੈ, ਸੁਪਨੇ ਵਾਂਗ ਸੰਸਾਰ ਹੈ। ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਉਹਨਾਂ ਦੇ ਟੱਬਰ ਵੀ ਚਲੇ ਗਏ। ਸੋ ਅਸੀਂ ਜਿੱਥੇ ਭਲੀਆਂ ਰੂਹਾਂ ਦਾ ਜ਼ਿਕਰ ਕੀਤਾ ਉਹਦੇ ਨਾਲ ਨਾਲ ਜਿਹੜਾ ਇਹ ਵੀ ਬੁੱਚੜ ਵੀ ਨਾਲ ਆ ਗਿਆ, ਕਿਉਂਕਿ ਇਹਦਾ ਵੀ ਅੱਜ ਦਾ ਤੇ ਨਹੀਂ ਖਬਰ ਪੜਨੀ ਸੀ, ਤੇ ਇਹਨੂੰ ਅਸੀਂ ਬਿਨਾਂ ਇਹਦਾ ਜ਼ਿਕਰ ਕੀਤੇ ਤਾਂ ਜਾ ਨਹੀਂ ਸੀ ਸਕਦੇ। ਸੋ ਇਹ ਜਿਹੜਾ ਭਲਾ ਤੇ ਬੁਰਾ, ਨੇਕੀ ਤੇ ਬਦੀ, ਪਰ ਅਲਟੀਮੇਟਲੀ ਗੱਲ ਇਹੀ ਹੈ ਕਿ ਵੀ ਜਿਹਨੂੰ ਮੈਂ ਕਨਕਲੂਡ ਕਰਾਂ ਇਸ ਸੈਕਸ਼ਨ ਨੂੰ, ਇਹ ਵੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਤਲੰਗ ਰਾਗ ਦੇ ਵਿੱਚ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਰਦਗਾਰ, ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ, ਦਿਲ ਹੀਚ ਨਾਦਾਨੀ। ਕਿ ਮੇਰੇ ਸਿਰ ਦੇ ਵਾੜ, ਹੁਣ ਇਸਲਾਮ ਦੇ ਵਿੱਚ ਮੌਤ ਦਾ ਫਰਿਸ਼ਤਾ ਇਜ਼ਰਾਈਲ ਹੈ ਉਹਦਾ ਨਾਂ, ਜਿਵੇਂ ਪੂਰਬ ਦੇ ਵਿੱਚ ਧਰਮਰਾਜ ਕਹਿੰਦੇ ਨੇ, ਜਮਰਾਜ ਕਹਿੰਦੇ ਨੇ, ਇਹ ਇਜ਼ਰਾਈਲ ਹੈ। ਕਿ ਮਮ ਸਰ ਮੂਏ ਇਜ਼ਰਾਈਲ ਗ੍ਰਿਫਤੇ, ਕਿ ਹੇ ਮਨੁੱਖ ਤੇਰੇ ਸਿਰ ਦੇ ਵਾੜ ਇਸ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ, ਦਿਲ ਹੀਚ ਨਾਦਾਨੀ, ਪਰ ਤੈਨੂੰ ਇਹ ਸਮਝ ਨਹੀਂ ਹੈ। ਜ਼ਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਰ ਬਿਹਫਤਮ ਕਸ ਨਦਾਰਦ, ਚੂੰ ਸ਼ਬਦ ਤਕਬੀਰ। ਜ਼ਨ ਔਰਤ ਨੂੰ ਕਹਿੰਦੇ ਨੇ, ਪਿਸਰ ਪੁੱਤਰ ਨੂੰ ਕਹਿੰਦੇ ਨੇ, ਪਦਰ ਬਾਪ ਨੂੰ ਕਹਿੰਦੇ ਨੇ, ਬਿਰਾਦਰਾਂ ਭਰਾ ਨੂੰ ਕਹਿੰਦੇ ਨੇ। ਜ਼ਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਕਿਸੇ ਨੇ ਨਾਲ ਨਹੀਂ ਹੋਣਾ। ਆਖਰ ਬਿਹਫਤਮ ਕਸ ਨਦਾਰਦ, ਚੂੰ ਸ਼ਬਦ ਤਕਬੀਰ, ਕਿ ਤਕਬੀਰ ਅਖੀਰਲੀ ਨਮਾਜ਼ ਕਹਿੰਦੇ ਨੇ ਜਨਾਜ਼ੇ ਦੀ ਇਸਲਾਮ, ਕਿ ਜਦੋਂ ਉਹ ਪੜ੍ਹ ਲਈ ਫਿਰ ਤੇਰਾ ਕੰਮ ਮੁੱਕ ਜਾਣਾ, ਗੱਲ ਤਾਂ ਕੋਈ ਵੀ ਨਹੀਂ ਹੈ। ਔਰ ਫਿਰ ਵੀ ਸ਼ਬ ਰੋਜ਼ ਗਸ਼ਤਮ ਦਰ ਹਵਾ, ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਚਿਨੀ ਹਵਾਲ। ਕਿ ਵੀ ਤੂੰ ਦਿਨ ਰਾਤ ਸ਼ਬ ਰੋਜ਼ ਕਰ ਰਿਹਾ, ਮਾੜੇ ਕੰਮ ਕਰ ਰਿਹਾ, ਤੂੰ ਚਲੇ ਜਾਣਾ, ਇਸ ਦਾ ਮਮ ਚਿਨੀ ਹਵਾਲ, ਇਹ ਤੈਨੂੰ ਹੈ ਹੀ ਨਹੀਂ ਹੈ ਫਿਕਰ। ਔਰ ਅਲਟੀਮੇਟਲੀ ਬਦਬਖਤ ਹਮ ਚੂੰ ਬਖੀਲ ਗਾਫਲ, ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪੈ ਖਾਕ। ਕਿ ਅਸੀਂ ਬਦਬਖਤ ਮੈਂ ਬਦਕਿਸਮਤ, ਔਰ ਉਸ ਕਿਸਮ ਦਾ ਬੇਲਿਹਾਜ਼ ਢੀਠ, ਔਰ ਮੈਨੂੰ ਇਹ ਫਿਕਰ ਹੀ ਨਹੀਂ ਹੈ ਕਿ ਅਲਟੀਮੇਟਲੀ ਟਰੂਥ ਜਿਹੜੀ ਹੈ ਉਹ ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਸੋ ਇਹ ਨੇਕੀ ਔਰ ਬਦੀ ਨਾਲ ਨਾਲ ਹੈ। ਜੇ ਸਾਨੂੰ ਯਾਦ ਆਏ ਕਿ ਵੀ ਤੈਨੂੰ ਰੱਬ ਨਾ ਭੁੱਲੇ, ਇਹ ਦੁਆ ਫਕੀਰਾਂ ਦੀ, ਤੇ ਫਿਰ ਮੈਂ ਸਮਝਦਾ ਵੀ ਸਾਨੂੰ ਸਮਝ ਲਓ ਵੀ ਜ਼ਿੰਦਗੀ ਔਰ ਮੌਤ ਦਾ ਘੱਟੋ ਘੱਟ ਫਲਸਫਾ ਤਾਂ ਨਹੀਂ ਸਮਝ ਆਉਂਦਾ, ਘੱਟੋ ਘੱਟ ਇੰਨਾ ਸਾਨੂੰ ਆਪਣੀ ਯਾਦ ਦਹਾਨੀ ਰਹੇ। ਜੀ ਡਾਕਟਰ ਸਾਹਿਬ ਬਿਲਕੁਲ ਹੱਥ ਲੈਣੇ ਆ ਬ੍ਰੇਕ। ਵਿਊਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।